व्यूअर्स वेलकम बैक इन आवर प्रोग्राम। जी डॉक्टर साहब प्रोग्राम ਨੂੰ ਹੋਰ ਅੱਗੇ ਵਧਾਉਂਦੇ ਹਾਂ ਅਗਲੇ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਕੀ ਕਹਿਣਾ ਤੁਹਾਡਾ? ਦੇਖੋ, ਜਦੋਂ ਅਸੀਂ ਯੂਨਾਈਟਿਡ ਨੇਸ਼ਨਸ ਦੀ ਗੱਲ ਕਰਦੇ ਹਾਂ ਤੇ 193 ਮੈਂਬਰ ਦੇਸ਼ਾਂ ਦੀ ਸੰਸਥਾ ਦੀ ਗੱਲ ਕਰਦੇ ਹਾਂ, ਪਰ ਉਹਦੇ ਨਾਲ ਇੱਕ ਬੜੀ ਪਾਵਰਫੁਲ ਬਾਡੀ ਯੂਨੈਸਕੋ, ਜਿਸ ਦਾ ਅਕਸਰ ਜ਼ਿਕਰ ਹੁੰਦਾ ਹੈ ਯੂਨਾਈਟਿਡ ਨੇਸ਼ਨਸ ਐਜੂਕੇਸ਼ਨਲ ਸਾਇੰਟਿਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ, ਇਹਦੇ 195 ਦੇਸ਼ ਮੈਂਬਰ ਨੇ ਔਰ ਉਹਦੇ ਚ ਈਵਨ ਫਲਸਤੀਨ, ਜਿਹਨੂੰ ਪ੍ਰੋਪਰ ਜਿਹੜਾ ਉਹਨਾਂ ਦੀ ਕੋਈ ਟੈਰੀਟਰੀ ਜਾਂ ਦੇਸ਼ ਰੈਕਗਨਾਈਜ਼ ਨਹੀਂ ਹੈ, ਹਾਲਾਂਕਿ ਉਹਨਾਂ ਦਾ ਆਬਜ਼ਰਵਰ ਸਟੇਟਸ ਹੈ ਯੂਨਾਈਟਿਡ ਨੇਸ਼ਨਸ, ਲੇਕਿਨ ਉਹ ਫੁੱਲ ਫਲੈਜਡ ਮੈਂਬਰ ਜਿਹੜਾ ਹੈ ਯੂਨੈਸਕੋ ਦਾ, ਉਹਨੂੰ ਐਕਸੈਪਟ ਕੀਤਾ ਸੀ। ਔਰ ਉਦੋਂ ਇਜ਼ਰਾਈਲ ਨੇ ਬੜਾ ਪ੍ਰੋਟੈਸਟ ਕੀਤਾ ਸੀ, ਵਿਦਡਰਾ ਕੀਤਾ ਸੀ। ਹੁਣ ਜੈਰੂਸ਼ਲਮ ਸ਼ਹਿਰ ਨੂੰ ਲੈ ਕੇ, ਜਿਹਨੂੰ ਕਿ ਇਜ਼ਰਾਈਲ ਆਪਣੀ ਕੈਪੀਟਲ ਬਣਾਉਣਾ ਚਾਹੁੰਦਾ ਹੈ, ਹਾਲਾਂਕਿ ਈਸਟ ਜੈਰੂਸ਼ਲਮ, ਇਹ ਅੰਡਰਸਟੈਂਡਿੰਗ ਸੀ ਕਿ ਈਸਟ ਜੈਰੂਸ਼ਲਮ ਜਿਹੜੀ ਫਿਊਚਰ ਦੀ ਫਲਸਤੀਨੀਅਨ ਸਟੇਟ ਹੋਏਗੀ ਉਹਦੀ ਕੈਪੀਟਲ ਹੋਏਗੀ ਜੀ। ਔਰ ਹੁਣ ਪਿਛਲੇ ਕੱਲ ਦੀ ਖਬਰ ਹੀ ਸੀ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੀ ਕਿਹਾ ਕਿ ਜੀ ਅਸੀਂ ਯੂਨੈਸਕੋ ਦਾ ਚੋਂ ਅਸੀਂ ਵਿਦਡਰਾ ਕਰ ਰਹੇ ਹਾਂ, ਇਹਦੀ ਅਸੀਂ ਫੰਡਿੰਗ ਰੋਕ ਰਹੇ ਹਾਂ, ਦਿਸ ਦੈਟ। ਸੋ ਇਹ ਸਾਨੂੰ ਬਹੁਤ ਸਾਰੀਆਂ ਕੁਐਰੀਜ਼ ਜਿਹੜੇ ਕਿ ਇੰਟਰਨੈਸ਼ਨਲ ਡਿਵੈਲਪਮੈਂਟਸ ਦੇ ਵਿੱਚ ਦਿਲਚਸਪੀ ਰੱਖਦੇ ਨੇ ਸਾਡੇ ਦਰਸ਼ਕ ਸਰੋਤੇ, ਉਹਨਾਂ ਨੇ ਕਿਹਾ ਕਿ ਇਹ ਯੂਨੈਸਕੋ ਬਾਰੇ ਦੱਸੋ ਕਿ ਵੀ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਰੈਗੂਲਰ ਮੈਂਬਰ ਦੇਸ਼ ਵੀ ਹੁੰਦੇ ਨੇ, ਯੂਨੈਸਕੋ 'ਚ ਐਸਾ ਕੀ ਹੈ? ਕਿਉਂਕਿ ਅਸੀਂ ਯੂਨੈਸਕੋ ਨੂੰ ਇਸ ਹਵਾਲੇ ਨਾਲ ਹੀ ਜਾਣਦੇ ਹਾਂ ਕਿ ਵਰਲਡ ਹੈਰੀਟੇਜ ਸਾਈਟ। ਹੁਣ ਜਦੋਂ ਤਾਜ ਮਹਿਲ ਦਾ ਜ਼ਿਕਰ ਹੋਇਆ ਤੇ ਅਸੀਂ ਵੀ ਜ਼ਿਕਰ ਕੀਤਾ ਕਿ ਵੀ ਇਹ ਉਹ ਸਾਈਟ ਹੈ ਤਾਜ ਮਹਿਲ ਜਿਹਨੂੰ ਯੂਨੈਸਕੋ ਨੇ ਵਰਲਡ ਹੈਰੀਟੇਜ ਸਾਈਟ ਦਾ ਦਰਜਾ ਦਿੱਤਾ ਹੈ। ਸਿੱਖਾਂ ਦੇ ਵਿੱਚ ਇਸ ਇਸ਼ੂ ਨੂੰ ਲੈ ਕੇ ਕਾਫੀ ਡਿਬੇਟ ਰਹੀ, ਜਦੋਂ ਕਿ ਇੱਕ ਐਫਰਟ ਸੀ ਕਿ ਦਰਬਾਰ ਸਾਹਿਬ ਨੂੰ ਵਰਲਡ ਹੈਰੀਟੇਜ ਸਾਈਟ ਐਲਾਨਿਆ ਜਾਏ। ਇੱਕ ਫੇਵਰਿੰਗ ਲਾਈਨ ਸੀ, ਇੱਕ ਅਦਰਵਾਈਜ਼ ਲਾਈਨ ਸੀ। ਪਾਕਿਸਤਾਨ ਦੇ ਵਿੱਚ ਜਿਵੇਂ ਲਾਹੌਰ ਦਾ ਸ਼ਾਹੀ ਕਿਲ੍ਹਾ ਹੈ ਔਰ ਹੋਰ ਬਹੁਤ ਸਾਰੇ ਮੋਨੂਮੈਂਟ ਜਿਹੜੇ ਨੇ ਉਹਨਾਂ ਨੂੰ ਵਰਲਡ ਹੈਰੀਟੇਜ ਸਾਈਟ ਮੰਨਿਆ ਹੋਇਆ। ਸੋ ਇਹ ਕੁੱਲ ਮਿਲਾ ਕੇ ਉਹਨਾਂ ਦੀ ਜਿਹੜਾ ਇਸ ਸਾਰੇ ਦੇ ਥੱਲੇ ਇੱਕ ਗਰੁੱਪ ਹੁੰਦਾ ਹੈ ਜਿਹਨਾਂ ਸਾਹਮਣੇ ਕੇਸ ਬਿਲਟ ਕੀਤਾ ਜਾਂਦਾ ਹੈ। ਔਰ ਯੂਨੈਸਕੋ ਸ਼ੁਰੂ ਤੋਂ ਹੀ, ਇਹਦੇ ਬਾਵਜੂਦ ਕਿ ਯੂਨਾਈਟਿਡ ਨੇਸ਼ਨਸ ਦੀ ਪੋਲਿਟਿਕਸ ਨੂੰ ਅਲਟੀਮੇਟਲੀ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਕੰਟਰੋਲ ਕਰਦੀ ਹੈ, ਉਹਦੇ 'ਚ 5 ਵੀਟੋ ਵੀਲਡਿੰਗ ਮੈਂਬਰਸ ਨੇ, ਅਮਰੀਕਾ ਹੈ, ਰਸ਼ੀਆ ਹੈ, ਫਰਾਂਸ ਹੈ, ਚਾਈਨਾ ਹੈ, ਇੰਗਲੈਂਡ ਹੈ। ਔਰ ਜੇ ਜਨਰਲ ਅਸੈਂਬਲੀ UN ਦੀ ਕੁਝ ਪਾਸ ਵੀ ਕਰ ਦਿੰਦੀ ਹੈ ਉਹਨੂੰ ਉਹ ਵੀਟੋ ਕਰ ਦਿੰਦੇ ਨੇ। ਲੇਕਿਨ ਯੂਨੈਸਕੋ ਬਿਨਾਂ ਪਰਵਾਹ ਕੀਤੇ ਦੂਸਰਿਆਂ ਦੀ, ਹਾਲਾਂਕਿ ਉਹਨਾਂ ਦੀ ਸਿਸਟਰ ਬਾਡੀ ਹੈ ਯੂਨਾਈਟਿਡ ਨੇਸ਼ਨਸ ਦੀ, ਉਹ ਆਪਣਾ ਕੰਮ ਕਰਦੇ ਨੇ। ਉਹਦੇ ਲਈ ਅਸੀਂ, ਕਿਉਂਕਿ ਫਰਾਈਡੇ ਨੂੰ ਅਸੀਂ ਰੱਖਿਆ ਹੋਇਆ ਵੀ ਕੁਛ ਨਾ ਕੁਛ ਹਿਸਟੋਰੀਕਲ ਆਸਪੈਕਟ, ਕੋਈ ਕਲਚਰਲ ਆਸਪੈਕਟ ਜਾਂ ਕੋਈ ਰਿਸਰਚ ਪੁਆਇੰਟ ਆਫ ਵਿਊ ਤੋਂ ਕੁਛ ਨਾ ਕੁਛ ਅਸੀਂ ਜ਼ਰੂਰ ਡਿਸਕਸ ਕਰੀਏ। ਤੇ ਮੈਂ ਸਮਝਦਾ ਹਾਂ ਕਿ ਵੀ ਇਹ ਜਿਸ ਦੁਨੀਆ 'ਚ ਅਸੀਂ ਰਹਿੰਦੇ ਹਾਂ, ਜਿੱਥੇ ਅੱਜ ਯੂਨਾਈਟਿਡ ਨੇਸ਼ਨਸ ਜਾਂ ਯੂਨੈਸਕੋ ਦੀ ਗੱਲ ਹੁੰਦੀ ਹੈ ਜਾਂ ਪ੍ਰੈਜ਼ੀਡੈਂਟ ਟਰੰਪ ਇਹ ਸਾਰੇ ਇੰਟਰਨੈਸ਼ਨਲ ਟ੍ਰੀਟੀਜ਼ 'ਚੋਂ ਵੀ ਨਿਕਲ ਰਹੇ ਨੇ, ਈਰਾਨ ਦੇ ਨਾਲ ਡੀਲ ਨੂੰ ਲੈ ਕੇ ਕੀ ਹੈ, ਪਰ ਕਿਉਂਕਿ ਅਸੀਂ ਆਲਮੋਸਟ ਸਾਰਾ ਹਫਤਾ ਹੀ ਪੋਲੀਟੀਕਲ ਟੌਪਿਕ ਹੁੰਦੇ ਨੇ, ਤੇ ਮੈਂ ਯੂਨੈਸਕੋ ਦੇ ਬਾਰੇ ਜਿਹੜਾ ਥੋੜੀ ਜਿਹੀ ਬੈਕਗਰਾਊਂਡ ਵਾਲਾ ਇੱਕ ਆਰਟੀਕਲ ਜਿਹੜਾ ਮੇਰੇ ਸਾਹਮਣੇ ਆਇਆ ਜੀ, ਔਰ ਉਹਦੇ 'ਚ ਇਹ ਹੈ ਕਿ ਵੀ ਇਹ ਉਹਨਾਂ ਨੇ ਇਜ਼ਰਾਈਲ ਔਰ ਅਮਰੀਕਾ ਦੋਨਾਂ ਨੇ ਐਲਾਨ ਕੀਤਾ ਵੀਰਵਾਰ ਨੂੰ ਬੀਤੇ ਕੱਲ, ਯੂਨਾਈਟਿਡ ਸਟੇਟਸ ਐਂਡ ਇਜ਼ਰਾਈਲ ਅਨਾਉਂਸ ਥਰਸਡੇ they were pulling out of UN cultural body UNESCO, an organization that has seen its share of controversy during 70-year history. ਇਹ 1945 ਦੇ ਵਿੱਚ ਹੀ ਹੋਣ ਚਾਹੀ ਸੀ, ਯੂਨਾਈਟਿਡ ਨੇਸ਼ਨਸ ਬਣਨ ਤੋਂ ਵੀ ਪਹਿਲਾਂ। ਵਾਸ਼ਿੰਗਟਨ called for fundamental reforms of UNESCO, accusing it of anti-Israel bias. Israel accused the organization of distorting history. Here are 5 facts about the United Nations Educational, Scientific and Cultural Organization. ਅਮਰੀਕਾ ਇਸ ਲਈ ਹਟਿਆ ਕਿ ਜੀ ਐਂਟਾਈ ਇਜ਼ਰਾਈਲ ਹੈ, ਇਜ਼ਰਾਈਲ ਇਸ ਲਈ ਹਟਿਆ ਜੀ ਕਿ ਹਿਸਟਰੀ ਨੂੰ ਡਿਸਟੋਰਟ ਕਰ ਰਹੇ ਨੇ ਜੀ। ਔਰ ਵਿਦ 195 ਮੈਂਬਰ ਸਟੇਟਸ ਦਾ UN's cultural arm says it aims to build peace through education, science, culture and communication. ਇਹ ਪੋਲੀਟੀਕਲ ਨਹੀਂ ਹੈ, ਇਹਨਾਂ ਨੇ ਇਹਨਾਂ ਫੀਲਡਸ ਰਹੇ, ਉਹਨਾਂ ਨੇ ਕਿਹਾ ਜੀ ਅਸੀਂ ਦੁਨੀਆ 'ਚ ਅਮਨ ਜਿਹੜਾ ਹੈ ਉਹ ਸਥਾਪਿਤ ਕਰਨਾ ਚਾਹੁੰਦੇ ਹਾਂ। It is best known for its World Heritage listings of outstanding cultural and natural sites. However, it also promotes the right to education and use of scientific knowledge for sustainable development and addresses emerging social and ethical challenges. ਇਹ ਸਾਰਿਆਂ ਨੂੰ ਵੀ ਕੀ ਚੈਲੰਜ ਨੇ ਸਮਾਜਿਕ ਤੌਰ ਤੇ ਔਰ ਕਿਵੇਂ ਸਾਇੰਸ ਦੇ ਸਹਾਰੇ ਜਿਹੜਾ ਗਿਆਨ ਦਾ ਵਾਧਾ ਕੀਤਾ ਜਾ ਸਕਦਾ ਹੈ। ਔਰ ਜਿਹੜੀਆਂ ਚੀਜ਼ਾਂ ਉਹਨਾਂ ਨੇ, ਇਟਸ ਕਰੰਟ ਪ੍ਰਾਇੋਰਟੀਜ਼ ਆਰ ਲਿਸਟਡ ਐਜ਼ ਅਫਰੀਕਾ ਐਂਡ ਜੈਂਡਰ ਇਕੁਐਲਿਟੀ, ਕਿ ਅਫਰੀਕਾ ਦੇ ਵਿੱਚ ਜਿਹੜੀਆਂ ਚੀਜ਼ਾਂ ਸੋਸ਼ਲ ਕਲਚਰਲ ਨੇ ਉਹਨਾਂ ਦੀ ਲਈ ਕੀ ਕਰਨਾ, ਔਰ ਔਰਤਾਂ ਔਰ ਮਰਦਾਂ ਦੇ ਬਰਾਬਰ ਦੇ ਹੱਕ, ਜੈਂਡਰ
ਔਰ ਜਿਹਦੇ ਚ ਗ੍ਰੈਂਡ ਕੈਨਿਯਨ ਹੁੰਦਾ। constantly evolving World Heritage List currently names 1073 cultural and natural sites of importance। ਹੁਣ ਜਿਹਨੂੰ ਯੂਨੈਸਕੋ ਨੇ ਵਰਲਡ ਹੈਰੀਟੇਜ ਕਲਚਰਲ ਐਂਡ ਨੈਚੁਰਲ ਸਾਈਟ ਕਿਹਾ 1073 ਉਹਨਾਂ ਦੀ ਗਿਣਤੀ ਹੈ। To be included on the list, sites must be of outstanding universal value and meet at least one of the 10 selection criteria। ਉਹਨਾਂ ਨੇ 10 criteria ਰੱਖੇ ਨੇ, ਉਹਨਾਂ ਚੋਂ ਇੱਕ at least ਹੋਣਾ ਚਾਹੀਦਾ ਹੈ। Among the most well known are the Grand Canyon, the Great Wall of China, the Old City of Jerusalem, Ha Long Bay in Vietnam, and Victoria Falls in Zimbabwe। ਇਹ already Great Wall ਚੀਨ ਦੀ, Grand Canyon ਜਿਹੜੇ ਇੱਥੇ ਨੇ ਅਮਰੀਕਾ 'ਚ, ਔਰ ਦੂਸਰੇ ਜੈਰੂਸ਼ਲਮ, ਇਹ ਸਾਰੇ ਉਹਦੇ 'ਚ ਨੇ। UNESCO also names 54 sites on a list of World Heritage in danger, including national parks in the Democratic Republic of Congo, which are under threat from war, and deteriorating historical town of Zabid in Yemen। ਸੋ ਇਹ ਉਹਨਾਂ ਨੂੰ ਡਿਕਲੇਅਰ ਵੀ ਕਰਦੀ ਹੈ, ਫਿਰ ਉਹਨਾਂ ਦੀ ਅਪਕੀਪ ਲਈ ਫੰਡਿੰਗ ਵੀ ਦਿੰਦੀ ਹੈ। ਤੇ ਜਿਹੜੇ ਸਾਈਟ ਅਲੋਪ ਹੋ ਰਹੇ ਨੇ, ਜਦੋਂ ਆ ਹੁਣ ਵਾਰ ਹੋਈ ਹੈ ਸੈਂਟਰਲ ਏਸ਼ੀਆ ਦੇ ਵਿੱਚ ਔਰ ਸੀਰੀਆ 'ਚ ਫਰੈਟਰੀਸਾਈਡਲ ਪਾਰਟ, ਤੇ ਜਿਵੇਂ ਕੁਝ ਮੋਨੂਮੈਂਟ ਤਬਾਹ ਹੋਏ, ਉਹਨਾਂ ਨੇ ਰਜਿਸਟਰ ਕੀਤਾ ਕਿ ਵੀ ਇਹ ਦੁਨੀਆ ਦਾ ਖਜ਼ਾਨਾ ਸੀ। ਇਹਨਾਂ ਦਾ ਇਹ ਮੰਨਣਾ ਹੈ ਯੂਨੈਸਕੋ ਦਾ ਕਿ ਜੇ ਕਿਸੇ ਮੁਲਕ ਦੇ ਵਿੱਚ ਕੋਈ ਚੀਜ਼ ਹੈ, ਉਹ ਇਕੱਲੀ ਉਹਦੀ ਨਹੀਂ ਹੈ। ਵਰਲਡ ਹੈਰੀਟੇਜ ਸਾਈਟ ਦਾ ਮਤਲਬ ਹੈ ਕਿ ਕੁੱਲ ਮਨੁੱਖਤਾ ਦਾ, ਔਰ ਉਸ ਦੀ ਜਿਹੜੀ ਹੈ ਸਾਂਭ ਸੰਭਾਲ, ਈਵਨ ਰਾਜਸਥਾਨ ਦੇ ਬਹੁਤ ਸਾਰੇ ਕਿਲੇ ਜਿਹੜੇ ਨੇ ਜੈਸਲਮੇਰ ਦੇ, ਉਹਨਾਂ ਨੂੰ ਵੀ ਇਹਨਾਂ ਨੇ ਵਰਲਡ ਹੈਰੀਟੇਜ ਸਾਈਟ ਮੰਨਿਆ ਹੋਇਆ। ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਫੇਮਸ ਬਿਗਨਿੰਗਸ। ਯੂਨੈਸਕੋ ਵਾਸ ਫਾਊਂਡਡ ਇਨ 1945 when UN was created to prevent another outbreak of world war। ਉਹਨਾਂ ਨੇ ਕਿਹਾ ਕਿ ਵੀ ਦੁਬਾਰਾ ਵਰਲਡ ਵਾਰ ਨਾ ਹੋਏ, ਇਹਨੂੰ ਬਣਾਇਆ ਗਿਆ। ਫਿਰ ਉਹਨਾਂ ਨੇ ਕਿਹਾ ਵੀ ਇਸ ਦੇ ਵਿੱਚ ਉਸ ਤੋਂ ਪਹਿਲਾਂ ਇੰਟਰਨੈਸ਼ਨਲ ਕਮਿਸ਼ਨ ਫਾਰ ਇੰਟੈਲੈਕਚੁਅਲ ਕੋਆਪਰੇਸ਼ਨ ਸੀ, ਜਿਹਦੇ ਜਿਹੜੇ ਸਾਇੰਟਿਸਟ ਫਿਜ਼ਿਸਿਸਟ ਲਾਈਕ ਐਲਬਰਟ ਆਇਨਸਟਾਈਨ ਜਾਂ ਮੈਰੀ ਕਿਊਰੀ, ਨੋਵਲਿਸਟ ਟਾਮਸ ਮਾਨ, ਕੰਪੋਜ਼ਰ ਬੈਲਾ ਬਰਟੌਕ ਉਹਦੇ ਮੈਂਬਰ ਸੀ। ਫਿਰ ਨਵੀਆਂ ਸਟੇਟਸ ਬਣੀਆਂ ਜਦੋਂ ਡੀਕੋਲੋਨਾਈਜ਼ ਹੋਇਆ, 19 ਅਫਰੀਕਨ ਸਟੇਟਸ ਨੇ ਜੁਆਇਨ ਕੀਤਾ 1960 ਸੋਵੀਅਤ ਯੂਨੀਅਨ ਟੁੱਟਿਆ, 12 ਹੋਰ ਦੇਸ਼ ਆਏ, ਔਰ ਇਸੇ ਤਰ੍ਹਾਂ 2011 ਦੇ ਵਿੱਚ ਫਲਸਤੀਨ ਨੂੰ ਵੀ 195ਵਾਂ ਮੈਂਬਰ ਦੇਸ਼ ਉਹਨਾਂ ਨੇ ਬਣਾਇਆ ਇਨ ਡਿਫਾਈਂਸ ਆਫ ਅਮਰੀਕਨ, ਇਜ਼ਰਾਈਲੀ ਐਂਡ ਯੂਰਪੀਅਨ ਪ੍ਰੈਸ਼ਰ। ਕਿਹਾ ਨਹੀਂ, ਉਹਨਾਂ ਨੇ ਕਿਹਾ ਜੀ ਉਹ ਹਿਸਟੋਰੀਕਲ ਵੀ ਹੈ, ਉਹਨਾਂ ਲੋਕਾਂ ਦਾ ਹੱਕ ਹੈ ਕਿ ਉਹ ਇਹਦੇ ਮੈਂਬਰ ਬਣ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਕੰਟਰੋਵਰਸੀ ਹੈ ਜੇ ਹੁਣ ਹੋਇਆ, ਇਹ ਕੋਈ ਨਵੀਂ ਨਹੀਂ ਹੈ, ਯੂਨੈਸਕੋ ਨੇ ਇਹਨੂੰ ਫੇਸ ਕੀਤਾ ਹੈ। UNESCO has been seen of diplomatic flare-up in recent years after Arab countries succeeded in passing a number of resolutions critical of Israel. In May, Israel was infuriated by a resolution identifying it as the occupying power in the disputed city of Jerusalem। ਜਿਵੇਂ ਮੈਂ ਗੱਲ ਕੀਤੀ ਹੈ ਕਿ ਜਨਰਲ ਅਸੈਂਬਲੀ 'ਚ ਪਾਸ ਹੋਇਆ ਵੀ ਇਜ਼ਰਾਈਲ ਜਿਹੜਾ ਇਹ ਆਕੂਪੈਂਟ ਹੈ, ਇਹਨੇ ਆਕੂਪਾਈ ਕੀਤਾ ਜੈਰੂਸ਼ਲਮ ਨੂੰ। In 1956, apartheid South Africa pulled out from the organization, claiming it was interfering in the country's racial problems. It returned in 1994 only after Nelson Mandela became leader। ਕਿਉਂਕਿ ਅਪਾਰਥਾਈਡ ਸੀ, ਗੋਰੇ ਚਿੱਟੇ ਦੇ ਅੱਡ-ਅੱਡ ਕਾਨੂੰਨ, ਔਰ ਯੂਨੈਸਕੋ ਨੇ ਮਤਾ ਕੀਤਾ ਸੀ ਤੇ ਉਹ ਸਾਊਥ ਅਫਰੀਕਾ 'ਚ ਗੋਰਿਆਂ ਦੀ ਗਵਰਨਮੈਂਟ ਸੀ, ਉਹ ਬਾਹਰ ਨਿਕਲ ਆਈ। ਲੇਕਿਨ ਜਦੋਂ ਫਿਰ ਵਾਪਸ ਉਹਨਾਂ ਨੇ ਉਹ ਖਤਮ ਕੀਤਾ, ਨੈਲਸਨ ਮੰਡੇਲਾ 27 ਸਾਲ ਬਾਅਦ ਬਾਹਰ ਆਇਆ ਔਰ ਪ੍ਰੈਜ਼ੀਡੈਂਟ ਬਣਿਆ, ਫਿਰ ਜਿਹੜਾ ਸਾਊਥ ਅਫਰੀਕਾ ਵਾਪਸ ਯੂਨੈਸਕੋ ਦੇ ਵਿੱਚ ਆ ਗਿਆ। ਈਵਨ ਇਹ ਨਹੀਂ ਹੈ ਵੀ ਟਰੰਪ ਨੇ ਹੁਣ ਵਿਦਡਰਾ ਕੀਤਾ, ਮੈਂ ਦੇਖ ਰਿਹਾ ਸੀ ਪ੍ਰੈਜ਼ੀਡੈਂਟ ਰੋਨਾਲਡ ਰੀਗਨ withdrew the United States membership between 1984 and 2003। ਸੋ ਆਲਮੋਸਟ 19 ਸਾਲ ਜਿਹੜਾ ਹੈ ਉਹ ਅਮਰੀਕਾ ਬਾਹਰ ਸੀ ਯੂਨੈਸਕੋ ਤੋਂ, ਐਕਿਊਜ਼ਿੰਗ ਯੂਨੈਸਕੋ ਆਫ ਐਂਟੀ ਅਮਰੀਕਨਿਜ਼ਮ ਐਂਡ ਕਰਪਸ਼ਨ। ਜਦੋਂ ਨਹੀਂ ਹੁੰਦਾ ਉਹਨੂੰ ਕਰਪਟ ਕਹਿ ਦਿਓ ਜੀ, ਔਰ ਐਂਟੀ ਅਮਰੀਕਨ। Britain and Singapore also followed suit, shunning the organization until 1997 and 2007 respectively। ਇੰਗਲੈਂਡ ਵੀ 1997 ਤੱਕ। ਇਹਦਾ ਮਤਲਬ ਹੈ ਵੀ ਯੂਨੈਸਕੋ ਦੀਆਂ ਫਾਊਂਡੇਸ਼ਨਸ ਇੰਨੀਆਂ ਕੁ ਡੂੰਘੀਆਂ ਨੇ ਕਿ ਵੀ ਉਹ ਆਪਣੀ ਗੱਲ ਤੇ ਖੜਾ। ਈਵਨ ਪ੍ਰੈਜ਼ੀਡੈਂਟ ਓਬਾਮਾ in 2011, US President Barack Obama pulled funding for UNESCO, about 22% of its annual budget, for accepting Palestine as a member। ਜਦੋਂ ਫਲਸਤੀਨ ਨੂੰ ਮੈਂਬਰ ਬਣਾਇਆ, ਇਹ ਨਹੀਂ ਵੀ ਕੱਲਾ ਇਹ ਹੋਇਆ, ਓਬਾਮਾ ਵੀ, ਉਹਨੇ ਵੀ ਜਿਹੜੀ ਉਹਨਾਂ ਦੀ ਫੰਡਿੰਗ ਘਟਾਤੀ ਵੀ ਤੁਸੀਂ ਕਿਉਂ ਬਣਾਇਆ। ਸੋ ਅਸੀਂ ਸਮਝਦੇ ਹਾਂ ਵੀ ਜਿੱਥੇ ਇੱਕ ਪਾਸੇ ਕੁਝ ਚੀਜ਼ਾਂ 'ਚ ਕਰੈਕ ਨਜ਼ਰ ਆ ਰਹੇ ਨੇ ਇੰਟਰਨੈਸ਼ਨਲ ਟ੍ਰੀਟੀਜ਼ ਜਾਂ ਦੂਜੇ, ਸਾਨੂੰ ਇਹੋ ਜਿਹੀਆਂ ਜਿਹੜੀਆਂ ਸੰਸਥਾਵਾਂ ਨੇ, ਔਰ ਯੂਨੈਸਕੋ ਨੇ ਪਹਿਲੀ ਵਾਰ 1960ਵਿਆਂ ਦੇ ਵਿੱਚ ਸੈਕਰਡ ਰਾਈਟਿੰਗਸ ਆਫ ਗੁਰੂ ਗ੍ਰੰਥ ਸਾਹਿਬ ਇਹ ਵੀ ਪਬਲਿਸ਼ ਕੀਤੀਆਂ ਸੀ। ਸਰ ਕਪੂਰ ਸਿੰਘ
ਦੀਆਂ ਜ਼ਿਆਦਾ ਟ੍ਰਾਂਸਲੇਸ਼ਨ ਸੀ। ਜੀ। ਸੋ ਇਹ ਵੀ ਇੱਕ ਹੈ ਕਿ ਵੀ ਇਹ ਜਿਹੜੇ ਵੀ ਕੋਈ ਧਰਮ ਜਾਂ ਦੂਜੇ ਨਾਲ ਸੰਬੰਧਿਤ ਖਾਸ ਚੀਜ਼ਾਂ ਨੇ ਉਹਨੂੰ ਵੀ ਹਿਊਮਨ ਕਾਈਂਡ ਦਾ ਇਹ ਸਰਮਾਇਆ ਸਮਝਦੇ ਨੇ। ਤੇ ਦਾ ਸੈਕਰਡ ਰਾਈਟਿੰਗਸ ਆਫ ਦਾ ਸਿੱਖਸ ਔਰ ਗੁਰੂ ਗ੍ਰੰਥ ਸਾਹਿਬ ਦੀ ਟ੍ਰਾਂਸਲੇਸ਼ਨ ਸੀ। ਔਰ ਇੱਕ ਪਾਸੇ ਇਹ ਅਸੀਂ ਗੱਲ ਕੀਤੀ ਹੈ ਇੰਡੀਆ, ਇੱਕ ਪਾਸੇ ਗਾਂਧੀ ਔਰ ਦੂਜੇ ਤੀਜੇ ਦਾ ਨਾਰਾ ਹੁੰਦਾ, ਲੇਕਿਨ ਅਸੀਂ ਹਮੇਸ਼ਾ ਜਦੋਂ ਇਹ ਕਹਿੰਦੇ ਆ ਵੀ ਸਾਡੇ ਸਾਊਥ ਏਸ਼ੀਆ ਦੇ ਵਿੱਚ ਜਿਹੜਾ ਇੰਡੀਆ ਨੇ 1998 ਦੇ ਵਿੱਚ ਨਿਊਕਲੀਅਰ ਟੈਸਟ, ਪਹਿਲਾਂ 1974 ਚ ਪੋਖਰਾਨ 1 ਜੀ, ਫਿਰ 1998 ਚ ਪੋਖਰਾਨ 2 ਪਾਕਿਸਤਾਨ ਨੇ ਫੋਲੋ ਕੀਤਾ ਔਰ ਉਸ ਤੋਂ ਬਾਅਦ ਅੱਜ ਤੱਕ NPT ਜਿਹੜੀ ਕਿ ਨਿਊਕਲੀਅਰ ਪ੍ਰੋਲੀਫਰੇਸ਼ਨ ਟ੍ਰੀਟੀ ਕਿ ਨਿਊਕਲੀਅਰ ਹਥਿਆਰਾਂ ਦਾ ਪਸਾਰ ਨਾ ਹੋਏ ਉਹਦੇ ਤੇ ਇੰਡੀਆ ਦਸਤਖਤ ਕਰਨ ਤੋਂ ਇਨਕਾਰੀ ਹੈ। ਇਸੇ ਤਰ੍ਹਾਂ ਦੂਸਰੀ ਸੰਧੀ ਜਿਹੜੀ ਅਮਰੀਕਾ ਨਾਲ ਸੰਬੰਧਤ ਹੈ CTBT ਉਹਨੂੰ ਕਹਿੰਦੇ ਨੇ, ਕੰਪਰੈਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ, ਉਹਦੇ ਤੇ ਵੀ ਇੰਡੀਆ ਸਾਈਨ ਕਰਨ ਤੋਂ ਇਨਕਾਰੀ ਹੈ। ਪਾਕਿਸਤਾਨ ਦਾ ਕੰਸਿਸਟੈਂਟ ਸਟੈਂਡ ਹੈ ਕਿ ਜਦੋਂ ਇੰਡੀਆ ਸਾਈਨ ਕਰੇਗਾ NPT ਤੇ ਉਦੋਂ ਅਸੀਂ ਸਾਈਨ ਕਰ ਦਿਆਂਗੇ। ਔਰ ਹੁਣ ਜਦੋਂ ਕਿ ਇਹਨਾਂ ਦੀ ਮੀਟਿੰਗ ਚੱਲ ਰਹੀ ਸੀ, ਅੱਜ ਦੀ ਮੇਨ ਖਬਰ ਹੈ ਇੰਡੀਆ ਰੂਲਸ ਆਊਟ ਜੁਆਇਨਿੰਗ NPT ਐਜ਼ ਨॉन ਨਿਊਕਲੀਅਰ ਵੈਪਨ ਸਟੇਟ। Okay, India has ruled out the possibility of joining the Non-Proliferation Treaty as a non-nuclear weapon state, but said it remains committed to a unilateral voluntary moratorium on the nuclear explosive testing. ਹੁਣ ਉਹਦੇ ਚ ਉਹਨਾਂ ਨੇ ਈਵਨ ਇੰਡੀਆ ਨੂੰ ਰਿਪਰੈਜ਼ੈਂਟ ਕਰਨ ਲਈ ਕੋਈ ਸਿੱਖ ਲੱਭਿਆ ਲੱਗਦਾ, ਅਮਨਦੀਪ ਸਿੰਘ ਗਿੱਲ, ਉਹ ਕਹਿ ਰਿਹਾ ਟੂ ਡਿਸਆਰਮਾਮੈਂਟ ਦੀ ਜਿਹੜੀ ਮੀਟਿੰਗ ਚੱਲ ਰਹੀ ਹੈ UN ਜਨਰਲ ਅਸੈਂਬਲੀ, ਸਪੀਕਿੰਗ ਐਟ ਦਾ ਥੀਮੈਟਿਕ ਡਿਬੇਟ ਔਨ ਨਿਊਕਲੀਅਰ ਵੈਪਨਸ, ਅਮਨਦੀਪ ਸਿੰਘ ਗਿੱਲ said that India's position on NPT is well known and should require no reiteration. At the same time, Gill said India supports upholding and strengthening global. ਐਵੇਂ ਜਬਲੀਆਂ ਮਾਰ ਰਹੇ। ਹੁਣ ਗੱਲ ਇਹ ਹੈ ਵੀ ਜੇ ਇੰਡੀਆ NPT ਤੇ ਉਹਨੇ ਸਾਈਨ ਨਹੀਂ ਕੀਤੇ, CTBT ਤੇ ਨੇ ਕੀਤੇ, ਬੁਸ਼ ਐਡਮਿਨਿਸਟ੍ਰੇਸ਼ਨ ਨੇ ਉਹਨੂੰ ਆਫ ਦਾ ਹੁੱਕ ਕਰਾਇਆ 45 ਮੈਂਬਰਡ ਨਿਊਕਲੀਅਰ ਸਪਲਾਇਰ ਗਰੁੱਪ ਚੋਂ, ਨਿਊਕਲੀਅਰ ਰਿਐਕਟਰ ਦੇਣ ਦਾ ਉਹ ਸਾਰੀ ਟੈਕਨੋਲੋਜੀ ਦੇਣ ਦਾ ਫੈਸਲਾ ਕੀਤਾ, ਹਾਲਾਂ ਉਹ ਰਿਐਕਟਰ ਉਹਨਾਂ ਨੇ ਫਰਾਂਸ ਤੋਂ ਲੈ ਲਏ। ਹੁਣ ਜੇ ਇੰਡੀਆ ਨਿਊਕਲੀਅਰ ਪਸਾਰ ਸੰਧੀ ਦੇ ਉੱਤੇ ਦਸਤਖਤ ਕਰਨ ਤੋਂ ਇਨਕਾਰੀ ਹੈ, ਉਹਨਾਂ ਹਥਿਆਰਾਂ ਨੂੰ ਉਹ ਡਿਵੈਲਪ ਕਰ ਰਹੇ ਨੇ, ਪਾਕਿਸਤਾਨ ਆਫ ਕੋਰਸ ਆਪਣੀ ਸੇਫਟੀ ਲਈ, ਆਪਣੀ ਜਿਹਨੂੰ ਇਹਦੇ ਲਈ ਟਰਮ ਯੂਜ਼ ਕਰਦੇ ਨੇ ਕਿ ਐਜ਼ ਏ ਮਿਨੀਮਲ ਡੈਟਰੈਂਟ ਕਿ ਵੀ ਹਮਲਾ ਨਾ ਹੋਏ, ਤੇ ਫਿਰ ਉਹ ਕੀ ਹੋ ਰਿਹਾ ਹੁਣ ਜਦੋਂ ਇਹ ਰਿਪੋਰਟ ਆ ਜਾਂਦੀ ਹੈ ਜੀ ਸਭ ਤੋਂ ਜ਼ਿਆਦਾ ਨਿਊਕਲੀਅਰ ਵਾਰ ਹੈਡ ਹੁਣ ਇੰਡੀਆ ਪਾਕਿਸਤਾਨ ਚ ਨੇ, ਪਾਕਿਸਤਾਨ ਕੋਲ ਜ਼ਿਆਦਾ ਨੇ ਕਿ ਮਿਸਾਈਲ ਡਿਲੀਵਰੀ ਸਿਸਟਮ। ਸੋ ਇਹਦੇ ਲਈ ਕੌਣ ਜ਼ਿੰਮੇਵਾਰ ਹੈ? ਜੇ ਇੰਡੀਆ ਇਸ ਹੱਦ ਤੱਕ ਜਾ ਕੇ ਆਪਣੇ ਆਪ ਨੂੰ ਡਿਫੈਂਡ ਕਰਦਾ ਜੀ ਅਸੀਂ ਦਸਤਖਤ ਨਹੀਂ ਕਰਨੇ, ਔਰ ਸਟਿਲ ਵਰਲਡ ਕਮਿਊਨਿਟੀ ਜਿਹੜੀ ਹੈ ਉਹਦੇ ਤੇ ਸੈਂਕਸ਼ਨਸ ਲਾਉਣ ਨੂੰ ਤਿਆਰ ਨਹੀਂ ਹੈ, ਉਹਨੂੰ ਆਫ ਦਾ ਹੁੱਕ ਕੀਤਾ, ਦੂਸਰਿਆਂ ਨੂੰ ਤੁਸੀਂ ਦੱਬ ਲਓ ਕਿ ਜੀ ਪਾਕਿਸਤਾਨ ਵੀ ਨਿਊਕਲੀਅਰ ਹੈ ਜੀ, ਨਾਰਥ ਕੋਰੀਆ ਵੀ ਹੈ ਜੀ, ਈਰਾਨ ਨੂੰ ਅੱਜ ਧਮਕੀ ਦਿੱਤੀ ਹੈ ਡੋਨਲਡ ਟਰੰਪ ਨੇ ਕਿ ਜੀ ਜੇ ਅਸੀਂ ਈਰਾਨ ਨੂੰ ਨਾ ਰੋਕਿਆ ਉਹ ਨਾਰਥ ਕੋਰੀਆ ਬਣ ਜਾਏਗਾ। ਸੋ ਪਰ ਇੰਡੀਆ ਬਾਰੇ ਕੀ ਖਿਆਲ ਹੈ? ਜ਼ਾਹਿਰ ਹੈ ਕਿ ਇਹ ਜਿਹੜਾ ਗੱਲ ਹੈ ਅਸੀਂ ਇਸ ਲਈ ਹਮੇਸ਼ਾ ਵਰਿਡ ਹੁੰਦੇ ਵੀ ਸਾਡੇ ਖਿੱਤੇ 'ਚ ਇਹ ਅਲਟੀਮੇਟਲੀ ਲੜਾਈ ਜਿਹੜੀ ਹੈ ਉਹ ਲੜੀ ਜਾਣੀ ਹੈ ਰਵਾਇਤੀ ਹਥਿਆਰਾਂ ਨਾਲ ਨਹੀਂ, ਨਿਊਕਲੀਅਰ ਦੇ ਨਾਲ, ਔਰ ਉਹਦਾ ਮਤਲਬ ਹੋਏਗਾ ਕਿ ਮੁਕੰਮਲ ਤਬਾਹੀ ਸਾਡੇ ਲਈ। ਫਿਰ ਜਿਸ ਨੂੰ ਕਿਆਮਤ ਕਹਿੰਦੇ ਨੇ ਜਾਂ ਪਰਲੇ ਕਹਿੰਦੇ ਨੇ ਜਾਂ ਡੂਮਸਡੇ ਕਹਿੰਦੇ ਨੇ, ਉਹ ਹੋਰ ਕੋਈ ਨਹੀਂ ਹੋਣਾ, ਉਹ ਉਹੀ ਡੂਮਸਡੇ ਹੋਣਾ ਜਿੱਦਣ ਕਿ ਅਲਟੀਮੇਟਲੀ ਇਹਨਾਂ ਦੀ ਇੰਡੀਆ ਪਾਕਿਸਤਾਨ ਦਾ ਆਪਸੀ ਟਕਰਾਅ ਜਿਹੜਾ ਕਿ ਨਿਊਕਲੀਅਰ ਚ ਐਂਡ ਹੋਏਗਾ, ਉਹ ਅਲਟੀਮੇਟਲੀ ਉਸ ਖਿੱਤੇ ਦੀ ਔਰ ਸਾਡੀ ਸਾਰੀ ਸਿਵਲਾਈਜੇਸ਼ਨ ਦੀ ਕਿਆਮਤ ਹੋਏਗੀ। ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਕਰ ਦਈਏ। ਵਿਊਅਰਸ ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ ਵਨ ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਇਸ ਪਤੇ ਤੇ ਮੇਲ ਕਰ ਸਕਦੇ ਹੋ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਸਾਡੇ ਇਸ ਫੋਨ ਨੰਬਰ ਤੇ 5164060694। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।